पंजाबी रेडियो USA पेश करदा है समाजिक, आर्थिक, राजनीतिक अते धार्मिक मसलियां ते एक झात नजरिया। सत श्री अकाल जोगी जी। सत श्री अकाल जी रमनीक कौर जी। वैसे गल हैगी इदां, हाँ जी, मैं हुण सोचदा कि अपने पैरां ते खड़ा हो जावां। है ना? हाँ जी। की गल पैरां च नुक्स सी अगे? नुक्स पवे मेरे दुश्मनां दे, मेरे शरीकां दे, दिमाग च भी पै जावे भावें। ले हाँ ना, मेरी गल सुनो, अगे भी पैरां ते ही आ, फिर की हो गया? पैरां ते आ चीज नहीं मैनू बिल्कुल भी पसंद। पैरां ते खड़ जा जद बंदा खड़ा ही पैरां ते हुंदा फिर कातों ही गल्लां कहंदा? नहीं तुहाडे कोई टायरां ते भी हैगे ना? है आहो, तिन्ने टायरां वालियां गड्डियां लई फिरदे आ ना। ओ यार, तिन्ना टायरां वालियां गड्डियां ही नु स्टाइल हुंदा, स्टाइल। अदरवाइज तुरदे ते घरे पैदल ही आ। आहो, पैदल ही है जी वो तां। खैर छड्डो इन्हां गल्लां नू। ਅਸੀਂ ਪਹੁੰਚ ਗਏ ਹਾਂ ਜੀ ਪ੍ਰੋਗਰਾਮ ਨਜ਼ਰੀਆ ਦੇ ਵਿੱਚ। ਮੈਂ ਹਾਂ ਜੀ ਤੁਹਾਡਾ ਆਪਣਾ ਚਰਨਜੀਤ ਜੋਗੀ ਤੇ ਮੈਂ ਹਾਂ ਰਮਨੀਕ ਕੌਰ। ਲਓ ਜੀ, ਆਪਾਂ ਆਪਣੇ ਪੈਰਾਂ ਤੇ ਖੜੇ ਹੋ ਗਏ ਆ, ਆਪਣਾ ਕਾਰੋਬਾਰ ਕਰ ਲਿਆ ਸ਼ੁਰੂ। ਤੇ ਇਸ ਕਾਰੋਬਾਰ ਦੇ ਵਿੱਚ ਆਪਾਂ ਨੂੰ ਦੇਖੋ ਕਿ ਕਮਾਈਆਂ ਹੀ ਕਮਾਈਆਂ ਨਾ। ਕਿਹੜਾ ਕਾਰੋਬਾਰ ਸ਼ੁਰੂ ਕੀਤਾ? ਓਏ ਮੈਂ ਕਹਾਂ ਜੀ ਨੋਟ ਗਿਣ ਜਾਂਦੇ ਥੱਕ ਮੁੱਕ ਜਾਣੇ, ਥੱਕ ਸੰਗ ਹੀ ਸੁੱਕ ਜਾਣੇ ਤੁਹਾਡੇ। ਬੱਲੇ, ਜਦ ਥੱਕ ਮੁੱਕ ਗਏ ਸੰਗ ਸੁੱਕਣਾ ਹੀ ਹੈ। ਹਾਂ, ਪਰ ਮੈਨੂੰ ਇੱਕ ਗੱਲ ਤਾਂ ਦੱਸੀ ਜਾਵੇ ਵੀ ਆਖਿਰਕਾਰ ਕਾਦੀ ਖੁਸ਼ੀ ਆ, ਕੀ ਕੰਮ ਸ਼ੁਰੂ ਕੀਤਾ ਆਪਾਂ? ਓਏ ਹੋਏ, ਆਪਾਂ ਬ੍ਰੇਨ ਸੇਲ ਪਰਚੇਸ ਦਾ ਕੰਮ ਸ਼ੁਰੂ ਕੀਤਾ। ਬ੍ਰੇਨ? ਹਾਂਜੀ। ਬ੍ਰੇਨ ਡਰੇਨ ਤਾਂ ਸੁਣਿਆ ਸੀ। ਹਾਂਜੀ। ਵੀ ਜਿਹੜਾ ਪੜ੍ਹੇ ਲਿਖੇ ਨੌਜਵਾਨ ਆ ਵਿਦੇਸ਼ਾਂ ਦਾ ਰੁੱਖ ਕਰਦੇ ਆ, ਬ੍ਰੇਨ ਸੇਲ ਕੀ ਹੋਇਆ? ਆਏ ਹਾਏ, ਆਹੇ ਤਾਂ ਤੈਨੂੰ ਪਤਾ ਨਹੀਂ ਨਾ। ਤੁਸੀਂ ਬਣ ਕੇ ਪ੍ਰਸ਼ਾਂਤ ਕਿਸ਼ੋਰ? ਉਹ ਨਹੀਂ, ਆਪਾਂ ਕਿਤੇ ਥੋੜੇ ਲੋਕਾਂ ਨੂੰ ਵੋਟਾਂ ਲੜਾਉਣੀਆਂ ਆ। ਹਾਂ, ਆਪਾਂ ਤੇ ਲੋਕਾਂ ਨੂੰ ਵਧੀਆ ਬੰਦੇ ਦੇਣੇ, ਵਧੀਆ ਕੰਮ ਕਰਨ ਦੇ ਵਾਸਤੇ। ਆਪਾਂ ਪਾਲੀ ਹੈ ਜੀ ਆਪਣੀ ਹੱਟੀ ਦੇ ਉੱਪਰੋਂ ਤੁਹਾਨੂੰ ਦਿਮਾਗ ਮਿਲਿਆ ਕਰੂਗਾ। ਹੈ ਜੀ, ਬ੍ਰੇਨ ਤੁਸੀਂ ਵੇਚ ਵੀ ਸਕਦੇ ਹੋ। ਅੱਛਾ, ਪਰ ਖੈਰ ਤੂੰ ਤਾਂ ਕੀ ਵੇਚਣਾ, ਤੇਰੇ ਕੋਲ ਕਿਹੜਾ ਹੈਗਾ ਵੀ ਜਿਹਦੇ ਕੋਲ ਹੋਵੇ। ਅੱਛਾ, ਉਹ ਵੇਚ ਵੀ ਸਕਦਾ ਤੇ ਕੋਈ ਤੇਰੇ ਵਰਗਾ ਜਿਹਨੇ ਖਰੀਦਣਾ ਹੋਵੇ ਉਹ ਖਰੀਦ ਵੀ ਸਕਦਾ। ਅੱਛਾ ਨਾ, ਮੇਰੀ ਗੱਲ ਸੁਣੋ, ਬਾਈ ਦਾ ਵੇ ਬ੍ਰੇਨ ਵੇਚ ਕੇ ਤੁਹਾਨੂੰ ਹਾਸਲ ਕੀ ਹੋਣਾ ਤੇ ਕਿੱਦਾਂ ਦਾ ਬ੍ਰੇਨ ਮਿਲੇਗਾ? ਆਏ ਹਾਏ ਹਾਏ, ਆ ਜਿਹੜਾ ਤੂੰ ਸਵਾਲ ਕੀਤਾ ਨਾ, ਆ ਥੂਈ ਆ, ਮੈਂ ਇਹਨੂੰ ਇਗਨੋਰ ਕਰਨਾ ਚਾਹਨਾ। ਨਾ ਕਿਉਂ? ਕਿਹੜੀ ਗੱਲ ਇਗਨੋਰ ਕਰਨਾ? ਇੱਥੇ ਜਨਤਾ ਜਵਾਬ ਚਾਹਤੀ ਹੈ। ਓਏ ਹੋਏ, ਆਪਾਂ ਨਾਮ ਜਨਤਾ। ਸਾਰੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ, ਤੁਹਾਡਾ ਆਪਣਾ ਪੰਜਾਬੀ ਰੇਡੀਓ USA, ਧੜਕਦੇ ਦਿਲਾਂ ਦੇ ਨਾਲ। ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ ਜੀ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ, ਤੇ ਨਜ਼ਰੀਆ ਦੇ ਵਿੱਚ ਇਸ ਬੰਦੇ ਨੇ ਨਵਾਂ ਇੱਕ ਸ਼ਗੂਫਾ ਛੱਡਿਆ ਕਿ ਮੈਂ ਪਾਲੀ ਇੱਕ ਦੁਕਾਨ, ਇੱਕ ਹੱਟੀ, ਉਸ ਹੱਟੀ ਤੇ ਮਿਲਿਆ ਕਰਨਗੇ ਬ੍ਰੇਨ, ਯਾਨੀ ਕਿ ਦਿਮਾਗ। ਕਿਹੋ ਜਿਹੇ ਦਿਮਾਗ ਹੋਣਗੇ ਔਰ ਕਿਹੋ ਜਿਹੇ ਸੇਵਾਵਾਂ ਹੋਣਗੀਆਂ ਤੁਹਾਡੀ ਹੱਟੀ ਤੇ? ਲਓ ਜੀ, ਸਾਡੀ ਹੱਟੀ ਤੇ ਬਹੁਤ ਕੁਝ ਹੋਏਗਾ। ਅੱਛਾ, ਇੱਥੋਂ ਮਿਲਦੇ ਨੇ ਵਕੀਲ, ਇੰਜੀਨੀਅਰ, ਡਾਕਟਰ। एक मिनट, दोबारा बोलियो। वकील, इंजीनियर, डॉक्टर, लाजे, हाँ, MBA, BCA, इंजीनियर चको सस्ते रेटां ते। ओए, इदां ते साडे उत्थे महल्ले च ना कबाड़िया आउंदा सी। से ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਮਾਂ ਬਾਪ ਬੜੇ ਰੀਝਾਂ ਦੇ ਨਾਲ ਬੱਚਿਆਂ ਨੂੰ ਪੜਾਉਂਦੇ ਨੇ, ਇੰਨਾ ਖਰਚਾ ਕਰਦੇ ਨੇ, ਪਰ ਇਹ ਨਹੀਂ ਪਤਾ ਸੀ ਉਹਨਾਂ ਦਾ ਕੋਡੀ ਦਾ ਮੁੱਲ ਪਏਗਾ, ਕਬਾੜ ਦੇ ਭਾਅ ਉਹਨਾਂ ਨੂੰ ਵੇਚਿਆ ਜਾਵੇਗਾ ਤੇ ਇਹੋ ਜਿਹੇ ਹਾਲਾਤ ਆ ਜਾਣਗੇ। ਸੋ ਤੁਸੀਂ ਇਹ ਜਿਹੜਾ ਆਪਣਾ ਹੁਣੇ ਇੰਨਾ ਵੱਡਾ ਤਾਰਫ ਕੀਤਾ ਆ ਵੀ ਇੰਜੀਨੀਅਰ ਵੇਚ ਰਹੇ ਹੋ, MBA ਵੇਚ ਰਹੇ ਹੋ, ਇਹ ਮਾਜਰਾ ਕੀ ਹੈ ਬਾਈ ਦ ਵੇ? ਓਏ ਹੋਏ ਹੋਏ, ਮੇਰੀ ਦੁਕਾਨ ਦੇ ਵਿੱਚ ਤੁਸੀਂ ਆ ਕੇ ਦੇਖਿਓ। ਅੱਛਾ, ਮਾਂ ਕਹਿੰਦੀ ਸ਼ੋਕੇਸ ਦੇ ਵਿੱਚ ਇੰਜੀਨੀਅਰ ਖੜਾ ਹੈ, MBA, ਓਏ ਹੋਏ ਹੋਏ, LLB ਕਾਲਾ ਗੁੜ ਪਾ ਕੇ। ਹਾਂਜੀ, ਇੰਜੀਨੀਅਰ ਵੱਡੇ। ਅੱਛਾ, ਸਿਰ ਤੇ ਟੋਪੀਆਂ ਪਾ ਕੇ। ਮੈਂ ਕਹਾਂ ਜੀ ਤਰ੍ਹਾਂ ਦੇ ਬੰਦੇ। ਅੱਛਾ, ਕੋਈ MBA, ਕੋਈ BCom। ਹਾਂਜੀ, ਕਿਸੇ ਨੇ ਕੁਛ ਕੀਤਾ, ਕਿਸੇ ਨੇ ਕੁਛ ਕੀਤਾ, ਕਿਸੇ ਨੇ ਕੁਛ ਕਰਨਾ। ਅੱਛਾ, ਕਿਸੇ ਨੇ ਕੁਛ ਵੀ ਨਹੀਂ ਕੀਤਾ। ਓਹੋ, ਜਾਨੀ ਫਰੈਸ਼ ਤੋਂ ਲੈ ਕੇ
ਅਨਫਰੈਸ਼ ਜਿਹੇ ਬੰਦੇ ਵੀ ਹੈਗੇ ਆਪਣੇ ਕੋਲ। ਤੁਸੀਂ ਤਾਂ ਉਹ ਗੱਲ ਕਰ ਦਿੱਤੀ। ਕਿਹੜੀ? ਇੱਕ ਵਾਰੀ ਇੱਕ ਬੰਦੇ ਨੇ ਉਹਦੇ 4-5 ਮੁੰਡੇ ਸੀ। ਅੱਛਾ ਠੀਕ ਹੈ ਨਾ, ਤੇ ਕੋਈ ਵਕੀਲ, ਅੱਛਾ, ਕੋਈ ਇੰਜੀਨੀਅਰ, ਹਾਂ, ਕੋਈ ਟੀਚਰ, ਕੋਈ ਕੁਛ, ਇੰਨੀਆਂ ਪੜਾਈਆਂ ਕਰਾਈਆਂ ਮੁੰਡਿਆਂ ਨੂੰ। ਹਾਂ, ਤੇ ਫਿਰ ਇੱਕ ਜਿਹੜਾ ਮੁੰਡਾ ਸੀਗਾ ਉਹ ਬਿਲਕੁਲ ਨਕੰਮਾ, ਨਸ਼ੇੜੀ, ਚੋਰ, ਚੱਕਾ। ਹਾਂ। ਤੇ ਫਿਰ ਉਹਨੂੰ ਪੁੱਛਿਆ ਵੀ ਤੇਰੇ 4-5 ਮੁੰਡੇ ਨੇ, ਸਾਰੇ ਲਾਇਕ ਨੇ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਲਓ ਜੀ, ਗੱਲਾਂ ਬਾਤਾਂ ਬਹੁਤ ਹੋ ਗਈਆਂ, ਵਾਹਿਯਾਤ ਕਿਸਮ ਦੀਆਂ ਕਈ ਵਾਰ ਗੱਲਾਂ ਕਰ ਜਾਂਦੀਆਂ ਤੂੰ। ਇਹ ਕੀ ਵਾਹਿਯਾਤ ਸੀ? ਏਦਾਂ ਹੁੰਦਾ ਪਿਆ ਅੱਜ ਕੱਲ ਦੁਨੀਆ ਤੇ। ਅੱਲਾਹ ਜੀ, ਪਰ ਐਵੇਂ ਨਹੀਂ ਸੀ ਇਹੋ ਜਿਹੇ ਹਾਲਾਤ ਬਣ ਗਏ ਕਿ ਤੁਹਾਨੂੰ ਡਾਕਟਰ ਇੰਜੀਨੀਅਰ ਵੇਚਣੇ ਪੈ ਗਏ। ਦੇਖੋ ਗੱਲ ਹੈਗੀ ਏਦਾਂ ਕਿ ਅਸੀਂ ਤੇ ਕੰਮ ਕਰਨਾ ਹੀ ਕਰਨਾ। ਓਕੇ। ਹੁਣ ਮੇਰੀ ਦੁਕਾਨ ਬਹੁਤ ਚੱਲਦੀ। ਅੱਛਾ। ਡਿਮਾਂਡ ਬਹੁਤ ਆਉਂਦੀ ਹੈ ਕਿਉਂਕਿ ਪ੍ਰਵਾਸੀ ਮਜ਼ਦੂਰ ਕਰੋਨਾ ਕਰਕੇ ਪੰਜਾਬ ਜਾਣੋ ਰਹੇ। ਹਾਂ। ਸਾਡੇ ਬਹੁਤ ਡਿਮਾਂਡ ਚੱਲਦੀ ਕਿ ਭਾਜੀ ਕੋਈ ਬੰਦੇ ਭੇਜੋ, ਅਸੀਂ ਝੋਨਾ ਲਵਾਉਣਾ। ਝੋਨਾ? ਹਾਂਜੀ। ਕੌਣ ਲਾਊ? ਅੱਲਾ ਦੱਸ, MBA ਮੁੰਡੇ ਜਿਹੜੇ ਹੈਗੇ ਉਹ ਸਾਰੇ ਭੇਜ ਦੇ ਰਹੇ ਆਪਾਂ। ਲੱਖ ਦੀਆਂ ਲਾਂਤਾਂ, MBA ਮੁੰਡੇ ਹੁਣ ਝੋਨਾ ਲਾਉਣਗੇ? ਲੈ ਦੱਸ ਭਲਾ, ਤਾਂ ਕਮਲੀ ਇੱਥੇ ਤਾਂ ਕਈ ਐਸੇ ਖਿਡਾਰੀ ਵੀ ਹੈਗੇ ਆ ਨੈਸ਼ਨਲ ਲੈਵਲ ਦੇ। ਉਹ ਕਹਿੰਦੇ ਜੀ ਕੋਈ ਗੱਲ ਨਹੀਂ, ਅਸੀਂ ਵੀ ਝੋਨਾ ਲਾਉਣ ਜਾਵਾਂਗੇ। ਅੱਛਾ। ਹਾਂ, ਕਹਿੰਦਾ ਜੀ ਅਸੀਂ ਵੀ, ਤੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਲਓ ਵੀ ਕਿੰਨੇ ਹਜ਼ਾਰ ਨੂੰ ਅਸੀਂ ਖੇਤ ਝੋਨਾ ਲਾਉਣਾ ਹੈ। ਉਸ ਹਿਸਾਬ ਨਾਲ ਤੁਸੀਂ ਸਾਡੀਆਂ ਟੋਲੀਆਂ ਬਣਾਉਣਾ ਭੇਜੋ, ਉੱਥੇ ਤਾਂ ਕੰਪੀਟੀਸ਼ਨ ਹੋਊਗਾ। ਬੱਲੇ। ਹਾਂ ਸੋ ਇਸ ਕਰਕੇ ਮੇਰੇ ਕੋਲ ਤਾਂ ਬਹੁਤ ਕਾਰੀਗਰ ਹਾਏ ਨੀ ਮੈਂ ਮਰ ਜਾਵਾਂ, ਇਹੀ ਦਿਨ ਦੇਖਣਾ ਬਾਕੀ ਸੀ। ਇਸੇ ਕੰਮ ਨੂੰ ਇੰਨਾ ਪੈਸਾ ਲਾ ਕੇ ਮਾਂ-ਬਾਪ ਨੇ ਬੱਚੇ ਪੜਾਏ ਸੀ ਨਾ, ਤੁਸੀਂ ਇਸ ਕੰਮ ਨੂੰ ਬੱਚੇ ਰੱਖੇ। ਹੋਰ ਕਿਹੜੇ ਕੰਮ ਨੇ? ਇੰਨੇ ਵਧੀਆ ਨੌਕਰੀਆਂ ਨੇ, ਕਿਸੇ ਵਧੀਆ ਜਗ੍ਹਾ ਨਾਲ ਦੀ ਪਲੇਸਮੈਂਟ ਕਰਾਓ। ਵੈਰੀ ਗੁੱਡ ਸਵਾਲ, ਵੈਰੀ ਗੁੱਡ ਕੁਐਸਚਨ। ਆਈ ਲਾਈਕ ਦਿਸ ਕਿ ਵਧੀਆ ਥਾਵਾਂ ਤੇ ਇਹਨਾਂ ਦੀ ਪਲੇਸਮੈਂਟ ਕਰਵਾਓ। ਹਾਂ, ਕਰਵਾ ਰਹੇ ਹਾਂ ਜੀ। ਕਿੱਥੇ? ਜਿੱਦਾਂ ਆਪਾਂ ਬਹੁਤ ਸਾਰੀਆਂ ਥਾਵਾਂ ਤੇ, ਕਈਆਂ ਨੂੰ ਜਿੱਦਾਂ ਆਪਾਂ ਰੱਖ ਰਹੇ ਹਾਂ ਸਰਵਿਸ ਸਟੇਸ਼ਨਾਂ ਦੇ ਉੱਪਰ, ਹੈ ਜਿੱਥੇ ਗੱਡੀਆਂ ਧੋਂਦੇ ਆ। ਅੱਛਾ। ਹਾਂਜੀ, ਉੱਥੇ ਵਧੀਆ ਅਸੀਂ ਵਕੀਲਾਂ ਨੂੰ, ਠੀਕ ਹੈ ਜੀ, ਉੱਥੇ ਨੌਕਰੀ ਦੇਵਾਂਗੇ। ਤੁਹਾਨੂੰ ਸ਼ਰਮ ਨਹੀਂ ਆਉਂਦੀ? ਵਕੀਲਾਂ ਨੂੰ ਹੁਣ ਤੁਸੀਂ ਸਰਵਿਸ ਸਟੇਸ਼ਨ ਭੇਜੋਗੇ? ਦੇਖੋ ਇਹ ਕੰਮ ਤੇ ਕੰਮ ਹੈ ਬੇਟੇ, ਕੰਮ ਛੋਟਾ ਵੱਡਾ ਨਹੀਂ ਹੁੰਦੀ, ਸੋਚ ਬੰਦੇ ਦੀ ਵੱਡੀ ਛੋਟੀ। ਬਾਹਰੋਂ ਕੀ ਖੱਟਣਗੇ, ਅੰਦਰੋਂ ਨੀਤ ਜਿਹਨਾਂ ਦੀ ਗੋਟੀ। ਨਾ ਮੇਰੀ ਗੱਲ ਸੁਣੋ, ਹੁਣ ਤੁਸੀਂ ਗੁਰਦਾਸ ਮਾਨ ਵਾਲਾ ਲੌਜਿਕ ਨਾ ਦੋ। ਲੋਕਾਂ ਨੇ ਪੈਸੇ ਲਾਏ ਆ ਆਪਣੇ ਬੱਚਿਆਂ ਨੂੰ ਪੜਾਉਣ ਦੇ ਲਈ। ਉਹ ਸੋ ਵਾਟ, ਪੈਸੇ ਕਮਾਉਣ ਨੂੰ ਲਾਏ ਹੋਏ ਆ। ਹਾਂ, ਤੇ ਪਰ ਇਹ ਪੈਸੇ ਕਮਾਉਣ ਦਾ ਕੀ ਤਰੀਕਾ ਹੈ? ਇੰਨੀ ਕਾਬਲੀਅਤ ਲੈ ਕੇ ਬੱਚਾ ਇੰਨਾ ਪੜਾ ਲਿਖਾ ਕੇ, ਇੰਨੇ ਡ੍ਰੀਮਸ ਹੁੰਦੇ ਨੇ ਪੇਰੈਂਟਸ ਦੇ, ਆਹ ਕੰਮ ਕਰਾਉਣਾ। ਬੇਟੇ ਵਕੀਲ ਜਦੋਂ ਕਿਸੇ ਦੀ ਗੱਡੀ ਧੋਏਗਾ ਨਾ, ਗੱਡੀ ਦੇ ਉੱਪਰ ਮਾੜੀ वाह भाई वाह, क्या जमाना आ गया है। ये कलयुग है। इंजीनियर लाएगा झोना है। हाँ जी, सीधा लाइनां दे विच लगेगा जी। अच्छा। हाँ, लाइनां लगा के ना झोना लाएगा। वकील धोएगा गड्डियां। हाँ जी। ते बाबू जी लग्या थे भी दस तो भी अपने डॉक्टर साहब की करनगे। ओए होए 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 होए, जेड़ा आ सवाल कीता ना तैं, इस सवाल बहुत अच्छा है। अच्छा। डॉक्टर साहब तो काम ਆਪਾਂ ਡਾਕਟਰੀ ਦਾ ਹੀ ਲੈਣਾ। ਬਿਲਕੁਲ ਜੀ ਬਿਲਕੁਲ। ਉਹਨਾਂ ਨੂੰ ਆਪਾਂ ਲੋਕਾਂ ਦੇ ਖੂਹਾਂ ਦੇ ਕੰਮਾਂ ਕਾਰਾਂ ਵਾਸਤੇ ਰੱਖਣਾ ਹੈ। ਆਹੋ ਜੀ, ਖੂਹਾਂ ਦੇ ਕੰਮਾਂ ਕਾਰ। ਅਬ ਜਿੱਦਾਂ ਪਸ਼ੂ ਪਾ ਦੇਖਣੇ, ਠੀਕ ਆ, ਪਸ਼ੂਆਂ ਨੂੰ ਪੱਠੇ ਪੁੱਠੇ ਪਾਉਣੇ, ਤੇ ਪਸ਼ੂਆਂ ਦੀ ਸਾਂਭ ਸੰਭਾਲ ਕਰਨੀ। ਆਹੋ, ਉੱਥੇ ਬੱਕਰੀਆਂ ਵੀ ਹੁੰਦੀਆਂ, ਮੱਝਾਂ ਵੀ ਹੁੰਦੀਆਂ, ਗਾਵਾਂ ਵੀ ਹੁੰਦੀਆਂ, ਕੁੱਤੇ ਵੀ ਹੁੰਦੇ, ਬੱਚੇ ਵੀ ਹੁੰਦੇ ਆ। ਆਹੋ ਆਹੋ, ਉਹਨਾਂ ਸਾਰਿਆਂ ਦੀ ਦੇਖਭਾਲ ਕਰਨੀ। ਗਰਮੀਆਂ ਦੇ ਵਿੱਚ ਬੱਚਿਆਂ ਨੂੰ ਮੂੰਹ ਖੁਰ ਦੀ ਬਿਮਾਰੀ ਤੋਂ ਬਚਾਓ। ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਵਨੀਤ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਮੈਂ तमाम ਡਾਕਟਰ, ਇੰਜੀਨੀਅਰ और वकील साहिबान ਨੂੰ हिदायत दूंगी कि प्लीज ये प्रोग्राम ना सुनन। ਤੁਹਾਡੀ ਬਹੁਤ ਹੀ ਜ਼ਿਆਦਾ ਬੇਇੱਜ਼ਤੀ ਹੋਣ ਵਾਲੀ ਹੈ। ਬਿਲਕੁਲ ਨਹੀਂ ਜੀ, ਬਿਲकुल नहीं, सॉरी फॉर दैट।
ਕੰਮ ਛੋਟਾ ਵੱਡਾ ਨਹੀਂ ਹੁੰਦੀ, ਸੋਚ ਬੰਦੇ ਦੀ ਵੱਡੀ ਛੋਟੀ। ਉਹ ਇਹ ਲੌਜਿਕ ਨਾ ਦੋ। ਇਹ ਤੁਸੀਂ ਆਪਣਾ ਜਿਹੜਾ ਸਲੋਗਨ ਬਣਾਇਆ ਨਾ, ਆਪਣੀ ਕੀ ਕਹਿੰਦੇ ਵਿਜ਼ਿਟਿੰਗ ਕਾਰਡ ਦੇ ਉੱਪਰ ਵੀ ਲਿਖਾਇਆ ਹੋਇਆ, ਇਹ ਕੰਮ ਕਰਕੇ ਤੁਸੀਂ ਨੌਜਵਾਨਾਂ ਦਾ ਘਾਣ ਕਰ ਰਹੇ ਹੋ। ਅਸੀਂ ਇਸ ਦੇ ਸਖਤ ਖਿਲਾਫ ਆ, ਅਸੀਂ ਇਹਦੇ ਖਿਲਾਫ ਅੰਦੋਲਨ ਕਰਾਂਗੇ। ਕਰ ਲਓ ਅੰਦੋਲਨ, ਕੋਈ ਗੱਲ ਨਹੀਂ। ਮੁੜ ਕੇ ਵੋਟਾਂ ਤੁਸੀਂ ਫਿਰ ਮੈਨੂੰ ਦੱਸੋ MBA ਦਾ ਕੀ ਕਰੋਗੇ, ਟੀਚਰਾਂ ਦਾ ਕੀ ਕਰੋਗੇ? ਵੈਰੀ ਗੁੱਡ ਸਵਾਲ ਤੁਹਾਡਾ ਜਿਹੜਾ। ਸਾਡੇ ਕੋਲ ਨਵੇਂ ਟੀਚਰ ਵੀ ਹੈਗੇ ਨੇ। ਅੱਛਾ। ਕਿਸੇ ਨੇ ਟੈਟ ਪਾਸ ਕੀਤਾ ਹੋਇਆ, ਕਿਸੇ ਨੇ JBT ਕੀਤੀ ਹੋਈ ਹੈ, B.Ed ਵੀ ਹੋਣੀ ਹੈ, B.Ed ਵੀ ਹੈਗੇ, M.Ed ਹੈਗੇ ਆ, ਵੱਡੇ ਹੈਗੇ। ਸਾਡੇ ਕੋਲ ਤਾਂ PhD ਵਾਲੇ ਵੀ ਹੈਗੇ ਆ। ਜਾਨੀ ਕਿ ਸਾਡੇ ਕੋਲ ਕੀ ਕਹਿੰਦੇ ਨਰਸਰੀ ਤੋਂ ਲੈ ਕੇ ਸਾਡੇ ਕੋਲ ਯੂਨੀਵਰਸਿਟੀ ਤੱਕ ਲੈਵਲ ਤੱਕ ਦੇ ਜਿਹੜੇ ਹੈਗੇ ਆ ਨਾ ਪੜ੍ਹੇ ਲਿਖੇ ਬੱਚੇ ਜਿਹੜੇ ਆ, ਉਹ ਸਾਡੇ ਕੋਲ ਹੈਗੇ ਆ। ਤੁਹਾਡੇ ਮਹਾਰਾਜ MBA ਦਾ ਕੀ ਕਰੋਗੇ ਤੇ ਤੁਸੀਂ ਦੱਸਿਆ ਹੀ ਨਹੀਂ। ਆਏ ਹਾਏ 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 ਹਾਏ। ਹੁਣ ਤੁਸੀਂ ਕਹਿ ਦਿਓ ਕਿ ਉਹ ਮਕਾਨ ਦੀ ਪਲੈਨਿੰਗ ਕਰਨਗੇ, ਉਹ ਆਰਕੀਟੈਕਟ ਵਾਲੀਆਂ ਸੇਵਾਵਾਂ ਦੇਣਗੇ। ਸੌਰੀ ਫॉर दैट। ਉਹਦੇ ਵਾਸਤੇ ਕੰਪਿਊਟਰ ਹੈ। ਅੱਛਾ। ਕੰਪਿਊਟਰ ਦੇ ਵਿੱਚ ਨਕਸ਼ੇ ਬਣਵਾਓ ਆਪਣੇ। ਆਹੋ, ਤੇ ਉਹਨਾਂ ਦੇ ਕੋਲ ਕੀ ਲੈਣਾ ਆਪਾਂ MBA ਵਾਲਿਆਂ ਦੇ ਕੋਲੋਂ? ਉਹ ਕਿਸੇ ਦਾ ਤੇ ਬ੍ਰੇਨ ਚੱਜ ਨਾਲ ਯੂਜ਼ ਹੋ ਲੈਂਦੇ ਹੋ ਕਿ ਸਾਰਿਆਂ ਨੂੰ ਬਸ ਖੋਤਾ ਘੋੜਾ ਇੱਕੋ ਰਸੇ ਬੰਨੀ ਜਾਣਾ ਜੇ। ਨੋ ਤੁਹਾਨੂੰ ਪਤਾ ਹੈ ਆਮ ਤੌਰ ਤੇ ਮਾਂ ਬਾਪ ਕਹਿੰਦੇ ਨੇ ਜੇ 4 ਜਮਾਤਾਂ ਪੜ ਲੇਗਾ ਚੰਗਾ ਰਹਿ ਜਾਏਗਾ, ਨਹੀਂ ਤਾਂ ਸਾਰੀ ਉਮਰ ਸਿਰ ਤੇ ਗਾਰਾ ਹੀ ਢੋਏਗਾ। ਬਸ ਆ ਗਈ ਉਹਨਾਂ ਦੀ ਵਾਰੀ ਗਾਰਾ ਢੋਣ ਦੀ। ਹਾਏ ਨੀ ਮੈਂ ਮਰ ਜਾਵਾਂ, ਇੱਟਾ ਢੋਣ ਨੂੰ ਗਾਰਾ ਢੋਣ ਨੂੰ MBA ਯਾਰ ਰੱਖਿਆ। ਹਾਂ ਦੇਖੋ ਪੜ੍ਹੇ ਲਿਖੇ ਲੋਕ ਜੇ ਤੁਸੀਂ ਕਹੋਗੇ ਨਾ ਰੋੜਾ ਫੜਾ, ਉਹ ਰੋੜਾ ਹੀ ਫੜਾਉਣਗੇ। ਜੇ ਤੁਸੀਂ ਕਹੋਗੇ ਨਾ ਕਿ ਰੋੜੀ ਕੁੱਟ, ਉਹ ਰੋੜੀ ਕੁੱਟਣਗੇ। ਜੇ ਤੁਸੀਂ ਕਹੋਗੇ ਕਿ ਭਾਈ ਇੰਨੇ ਸੀਮਟ ਦੇ ਕੜਾਈਏ ਲਾ, ਇੰਨੇ ਰੇਤਾ ਦੇ ਕੜਾਈਏ ਲਾ, ਉਹ ਉਨੇ ਹੀ ਬਰਾਬਰ ਲਾਉਣਗੇ। ਅੱਛਾ, ਮਤਲਬ ਲਕੀਰ ਦੇ ਫਕੀਰ। ਐਨ ਐਕੂਰੇਟ ਕਹਿਣਾ ਇਹਨਾਂ ਨੂੰ, ਲਕੀਰ ਦੇ ਫਕੀਰ ਨਹੀਂ, ਸੌਰੀ ਫॉर दैट ਆ। ਅੱਛਾ। ਹਾਂ, ਉਹ ਐਨ ਤੁਹਾਡੇ ਨਾਲ ਵਧੀਆ ਤਰੀਕੇ। ਮਿੰਟ ਇੱਕ ਸਵਾਲ ਛੋਟਾ ਜਿਹਾ ਮੇਰਾ ਹਾਲੇ ਬਾਕੀ ਹੈ। ਅੱਛਾ। ਤੁਸੀਂ ਸਾਰਿਆਂ ਨੂੰ ਇੱਕੇ ਰਸੇ ਬਣਤਾ, ਸਾਰਿਆਂ ਨੂੰ ਨੌਕਰੀਆਂ ਦੇਤੀਆਂ, ਗਧਾ ਘੋੜਾ ਇੱਕ ਬਰਾਬਰ ਕਰ ਦਿੱਤਾ। ਹਾਂਜੀ। ਹੁਣ ਮੈਨੂੰ ਇਹ ਵੀ ਦੱਸੋ, ਜਿਹੜੀਆਂ ਘਰ ਨੌਕਰੀਆਂ ਵੱਢਣੀਆਂ ਸੀ, ਜਿਹੜਾ ਘਰ ਰੋਜ਼ਗਾਰ ਦੇਣਾ ਸੀ, ਉਹ ਵੱਡੀਆਂ ਸਾਮੀਆਂ ਤੇ ਕੌਣ ਬੈਠੇਗਾ? ਇੰਨੀਆਂ ਡਿਗਰੀਆਂ ਲੈ ਕੇ ਬੰਦੇ ਤੇ ਰੁੱਲ ਗਏ, ਪਰ ਹੁਣ ਉਹਨਾਂ ਅਸਾਮੀਆਂ ਦਾ ਕੀ ਬਣੂਗਾ? ਹੱਸ ਕਿਉਂ ਰਹੇ ਹੋ, ਦੱਸੋ। ਤਰਸਯੋਗ ਹਾਲਤ ਹੈ ਤੇਰੀ ਤੇ ਤਰਸਯੋਗੀ ਤੇਰਾ ਸਵਾਲ ਹੈ। ਕਿਵੇਂ? ਕਿ ਜਿਹੜੀਆਂ ਤੁਸੀਂ ਕਹਿੰਦੇ ਸੀ ਵੀ ਘਰ ਨੌਕਰੀ ਦੇਣ ਦਾ ਤੁਸੀਂ ਚੋਣ ਮੈਨੀਫੈਸਟੋ ਜਿਹੜਾ ਬਣਾਇਆ ਹੋਇਆ ਸੀ, ਉਹ ਨੌਕਰੀਆਂ ਕਿੱਥੇ ਗਈਆਂ? ਆਹੇ ਪੁੱਛ ਰਹੇ ਹੋ। ਬੀਬਾ ਜੀ ਹਾਲੇ ਤੇ ਅਸੀਂ ਆਪਣੇ 2-3 ਘਰ ਹੀ ਖੁਸ਼ ਕੀਤੇ ਐ। ਅੱਛਾ। ਹਾਂਜੀ, ਇੱਕ ਘਰ ਦੇ ਵਿੱਚ DSP ਲਾਇਆ, ਦੂਸਰੇ ਦੇ ਵਿੱਚ ਤਹਿਸੀਲਦਾਰ ਲਾਇਆ, ਇੱਕ ਪਹਿਲਾਂ ਸਾਡਾ ਪੋਤਾ DSP ਬਣਾਤਾ ਸੀਗਾ, ਤੇ ਅਸੀਂ ਤਾਂ ਹਾਲੇ ਕੁਛ ਕੀਤਾ ਹੀ ਨਹੀਂ। ਹਾਲੇ ਤਾਂ ਭਾਈ ਭਤੀਜਾਵਾਦ ਸਾਡੇ ਵਿੱਚ ਚੰਗੀ ਤਰ੍ਹਾਂ ਜਾਗਿਆ ਹੀ ਨਹੀਂ। ਅੱਛਾ, ਹਲੇ ਬਾਕੀ ਹੈ। ਹਾਂ, ਹਾਲੇ ਤਾਂ ਅਸੀਂ ਤੁਸੀਂ ਮੈਂ ਕਹਾਂ ਜੀ ਘਰ ਨੌਕਰੀ ਛੱਡੋ ਨਾ। ਜਿਨ੍ਹਾਂ ਦੇ ਨਾਲ ਹਮੇਸ਼ਾ ਇਹਨਾਂ ਦੀ ਕੁੱਕੜ ਖੇ ਉੱਡਦੀ ਹੁੰਦੀ ਸੀ, ਬਾਜਵਾ ਸਾਹਿਬ, ਉਹਨਾਂ ਦੇ ਨਾਲ ਵੀ ਇਹੀ ਸਭ ਕੁਝ। ਉਹਨਾਂ ਨੂੰ ਵੀ ਹੁਣੇ ਖੁਸ਼ ਕਰਨਾ ਸੀ। ਦੇਖੋ ਟੁੱਟੀਆਂ ਪੱਕੀਆਂ। ਹੁਣ ਤਾਂ ਬਾਜਵਾ ਸਾਹਿਬ ਵੀ ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ। ਲੱਗ ਗਈ ਜੇ ਸਮਝ, ਬਹਿ ਜੋ ਟੇਕਿਆ। ਵੱਡੇ ਸਰਟੀਫਿਕੇਟ ਧੋ ਕੇ ਸਰਫ ਦੇ ਨਾਲ ਜਿਹੜੇ ਇਕੱਠੇ ਕਰੀ ਫਿਰਦੇ ਸੀਗੇ, ਉਹਨਾਂ ਨੂੰ ਏਦਾਂ ਹੀ ਅੰਦਰ ਜਿੰਦਿਆਂ 'ਚ ਬੰਦ ਕਰ ਦੋ। ਲਾਓ ਝੋਨਾ। ਆਹੀ ਕੰਮ ਆ ਤੁਹਾਡਾ। ਮੇਰੀ ਹੁਣ ਆਤਮਾ ਜਾਗੀ ਹੈ, ਮੇਰਾ ਜ਼ਮੀਰ ਜਾਗਿਆ ਹੈ। ਮੈਂ ਇਹਨਾਂ ਨੂੰ ਸਲਾਹਾਂ ਦੇਣੀਆਂ ਨੇ। ਕਾਸ਼ ਕਿਤੇ ਮੈਂ ਉੱਡ ਕੇ ਇੰਡੀਆ ਪਹੁੰਚ ਜਾਵਾਂ ਤੇ ਜਾ ਕੇ ਕੱਲੇ ਦੇ ਮੂੰਹ ਤੇ ਚਪੇੜਾ ਮਾਰਾਂ। ਕਾਹਨੂੰ ਇੰਨਾ ਪੈਸਾ ਖਰਚੇ, ਮਰ ਜਾਣਿਆ। ਇਹਨੂੰ ਚੰਗਾ ਨਸ਼ਿਆਂ ਪੱਤੀਆਂ 'ਚ ਹੀ ਪੈ ਜਾਂਦਾ। ਇਹਨੂੰ ਚੰਗਾ ਤੂੰ ਮਾੜੀ ਸੰਗਤ 'ਚ ਪੈ ਜਾਂਦਾ। ਕਾਹਨੂੰ ਪੜੇ? ਆ ਜਿਹੜਾ ਤੇਰੇ ਜਜ਼ਬਾਤ ਜਾਗ ਗਿਆ ਨਾ ਨਸ਼ਿਆਂ ਪੱਤਿਆਂ ਦੇ ਵਿੱਚ, ਉਹਨਾਂ ਨੇ ਕਦੋਂ ਪੈਣਾ? ਅਸੀਂ ਪਾਵਾਂਗੇ। ਵੋਟਾਂ ਆ ਰਹੀਆਂ, ਇਹ ਵੀ ਕੰਮ ਤੁਸੀਂ ਕਰੋਗੇ? ਬਿਲਕੁਲ ਜੀ, ਸਰਕਾਰ ਦੇ ਕੁਝ ਕਰਨ ਨੂੰ ਵੀ ਕੰਮ ਛੱਡੋ। ਅੱਛਾ, ਸਾਰੇ ਕੰਮ ਤੁਸੀਂ ਕਰਕੇ ਤੇ ਅਸੀਂ ਕੀ ਕਰਨਾ? ਤੇ ਫਿਰ ਸਰਕਾਰ ਕਿਸ ਕੰਮ ਲਈ ਹੁੰਦੀ ਹੈ? ਹਾਂਜੀ, ਅਸੀਂ ਤੁਹਾਨੂੰ ਵੋਟਾਂ ਦੇ ਵੇਲੇ ਸ਼ਰਾਬਾਂ ਵੰਡਾਂਗੇ, ਨਸ਼ੇ ਵੰਡਾਂਗੇ, ਨਸ਼ੇ ਵੰਡ ਕੇ ਤੇ ਐਵੇਂ ਝੂਠੇ ਜਿਹੇ ਲਾਰੇ ਲਾ ਕੇ ਅਸੀਂ ਤੁਹਾਨੂੰ ਫਰੂ ਦੇ ਲਾਲਚ ਜੇ ਦੇ ਕੇ ਤੇ ਬਸ ਫਿਰ ਅਸੀਂ ਵੋਟਾਂ ਫੇਰ ਲੈ ਜਾਣੀਆਂ। ਤੇ ਫਿਰ ਮੁੜ ਕੇ ਤੂੰ ਕੌਣ ਤੇ ਮੈਂ ਕੌਣ? ਫਿਰ ਸਾਡੇ ਆਪਣਿਆਂ ਦੇ ਵੱਡੇ MLA ਦੇ ਨਿਆਣੇ ਜਿਹੜੇ ਆ ਉਹ ਮੌਜਾਂ ਕਰਨਗੇ,
ਇਹਨਾਂ ਨੂੰ ਤੇ ਐਮਐਲਏ ਤੋਂ ਬਾਅਦ ਮਿਲਣਾ ਕੀ ਹੈ? ਆਪੇ ਮੈਂ ਰੱਜੀ ਪੁੱਜੀ, ਆਪੇ ਮੇਰੇ ਬੱਚੇ ਜੀਨ, ਅੰਨੀ ਵੰਡੇ ਨਹੀਂ। ਉਹ ਪੜ੍ਹੀ ਲਿਖੀ, ਜੇ ਮੈਂ ਪੜ੍ਹੀ ਲਿਖੀ ਹੁੰਦੀ ਨਾ ਹੁਣ ਤੁਹਾਡੀ ਕੀ ਦੁਕਾਨ ਤੇ ਕਿਸੇ ਸ਼ੋਰੂਮ 'ਚ ਹੀ ਲੱਗੀ ਹੁੰਦੀ। ਆਪਾਂ ਤੇ 8 ਪੜ੍ਹੇ ਸਹੀ ਆ। ਉਹ ਵੈਰੀ, ਜਾਂ ਤਾਂ ਬੰਦਾ ਬਾਹਰ ਆ ਜਾਵੇ ਤੇ ਜਾਂ ਬੰਦਾ ਨਾ ਹੀ ਪੜ੍ਹੇ। ਤੁਸੀਂ 8 ਪੜ੍ਹੇ ਹੋ? ਹਾਂਜੀ। ਸੱਚੀ? ਮੁੱਛੀ ਪੱਕੀ ਗੱਲ ਆ? ਹਾਂ। ਉਹ ਫਿਰ ਤੇ ਮੈਡਮ ਜੀ ਗੱਲ ਬਣ ਗਈ। ਕਿੱਦਾਂ? ਸਾਨੂੰ ਇੱਕ ਸੀਟ ਤੋਂ ਇੱਕ ਲੇਡੀ ਉਮੀਦਵਾਰ ਨਹੀਂ ਸੀ ਲੱਭ ਰਹੀ। ਅੱਛਾ। ਆਪਾਂ ਤੁਹਾਨੂੰ ਐਮਐਲਏ ਬਣਾ ਦੇਣਾ। ਬੱਲੇ। ਮੈਂ ਕਹਾਂ ਜੀ ਤੁਸੀਂ ਐਮਐਲਏ ਬਣ ਗਏ ਤੇ ਉੱਥੇ ਤੁਸੀਂ ਤਵਾਈਆਂ ਵਜਾਉਣੀਆਂ। ਵਾਹ। ਕੱਲ ਨੂੰ ਤੁਹਾਨੂੰ ਮਿਨਿਸਟਰੀ ਮਿਲ ਜਾਣੀ ਆ। ਕਿਹੜਾ ਪੰਜਾਬੀ ਰੇਡੀਓ ਯੂਐਸਏ ਆਪਾਂ ਤੇ ਜਾਣ ਦੇਣੀ ਜੀ। ਨਾ ਜੀ, ਇੱਥੇ ਤਾਂ ਤੁਹਾਡੀਆਂ ਇੰਟਰਵਿਊਆਂ ਹੋਣੀਆਂ। ਇੰਟਰਵਿਊਆਂ ਆ ਤੁਸੀਂ ਦੇਖੋ, ਜਿਹੜਾ ਮਾਈਕ ਆ ਤੇ ਜਿਹੜੇ ਕੰਪਿਊਟਰ ਆ, ਇਹ ਤੇ ਸਿਰਫ ਅਸੀਂ ਪ੍ਰੈਕਟਿਸ ਨੂੰ ਰੱਖਿਆ ਸੀਗਾ। ਹਾਂ, ਪੰਜਾਬੀ ਰੇਡੀਓ ਯੂਐਸਏ ਵਾਲਿਆਂ ਨੇ ਸਾਥ ਦਿੱਤਾ। ਕੋਈ ਨਾ ਕਦੀ ਇਹਨਾਂ ਦਾ ਵੀ ਸੋਚਾਂਗੇ। ਇਹਨਾਂ ਦਾ ਕੋਈ ਇੰਡੀਆ 'ਚ ਕੋਈ ਪ੍ਰੋਜੈਕਟ ਅੜਿਆ ਹੋਇਆ ਵੀ ਕਰਾਂਗੇ ਅਸੀਂ। ਮੈਡਮ ਜੀ ਸਿਫਾਰਿਸ਼ਾਂ ਕਰਿਆ ਕਰਨੀਆਂ ਤੁਸੀਂ। ਅਸੀਂ ਇਹਨਾਂ ਦੀ ਪੂਰੀ ਸਿਫਾਰਿਸ਼ਾਂ ਕਰਾਂਗੇ। ਹਾਂ, ਅਸੀਂ ਤੇ ਲਾਗੇ ਫੀਲਿੰਗ। ਓਏ ਹੋਏ ਹੋਏ, ਦੇਖੋ 8 ਪੜ੍ਹੀ ਨੂੰ ਕਿਦਾਂ ਦੀ ਫੀਲਿੰਗ ਦੇਤੀ ਆਪਾਂ। ਆਹੀ ਤਾਂ ਬਸ ਕੁਝ ਹੋ ਰਿਹਾ ਹੈ। 8 ਪੜ੍ਹਿਆਂ ਨੂੰ ਬਣਾਇਆ ਜਾ ਰਿਹਾ ਜੀ ਤੁਸੀਂ ਮੰਤਰੀ, ਤੇ ਜਿਹੜੇ ਵਿਚਾਰੇ ਪੜ੍ਹੇ ਲਿਖੇ ਨੇ ਉਹਨਾਂ ਨੂੰ ਤੁਸੀਂ ਚਾੜੀ ਰੱਖੋ ਜਾਂ ਟੈਂਕੀਆਂ ਦੇ ਉੱਪਰ, ਜਾਂ ਜੇਲ੍ਹਾਂ ਦੇ ਵਿੱਚ ਤਾੜੀ ਰੱਖੋ, ਜਾਂ ਉਹ ਪਾਣੀ ਦੀਆਂ ਤੋਪਾਂ ਦੇ ਅੱਗੇ ਨੇ ਵਿਚਾਰੇ। ਉਹ ਤੇ ਸਮਝ ਲਓ ਨਾ ਜਿਉਂਦਿਆਂ ਵਿੱਚ ਨੇ ਨਾ ਮੋਇਆਂ ਦੇ ਵਿੱਚ। ਤੇ ਜੇਕਰ ਫਿਰ ਕਿਤੇ ਐਲਸ ਕਰਕੇ ਇੱਧਰ ਆ ਜਾਂਦੇ ਨੇ, ਕਿਤੇ ਅਮਰੀਕਾ, ਕੈਨੇਡਾ, ਇੰਗਲੈਂਡ ਕਿਤੇ ਵੀ, ਤਾਂ ਫਿਰ ਕਹਿੰਦੇ ਨੇ ਕਿ ਸਾਡਾ ਬ੍ਰੇਨ ਉਧਰ ਚਲਾ ਗਿਆ। ਇੱਧਰ ਬ੍ਰੇਨ ਰੱਖ ਕੇ ਤੁਸੀਂ ਲਾ ਦਿਓ ਇਹਨੂੰ ਉੱਲੀ। ਬਿਲਕੁਲ ਜੀ, ਇਹੀ ਹੋ ਰਿਹਾ ਪੰਜਾਬ ਦੇ ਵਿੱਚ। ਔਰ ਘਰ ਘਰ ਨੌਕਰੀ ਵਾਲਾ ਸੁਪਨਾ ਕਰ ਲਿਆ ਜੇ ਪੂਰਾ। ਉਹ ਨਹੀਂ ਜੀ ਨਹੀਂ, ਹੱਲੇ ਕਿੱਥੇ। ਹੱਲੇ ਤਾਂ ਸਾਡੇ ਬਹੁਤ ਸਾਰੇ ਐਮਐਲਏ ਰੁੱਸੇ ਬੈਠੇ ਨੇ। ਉਹ ਕਹਿੰਦੇ ਨੇ ਸਾਡੇ ਚਾਚਿਆਂ ਪਤਾਇਆਂ ਦੇ ਮੁੰਡਿਆਂ ਨੂੰ ਵੀ ਨੌਕਰੀਆਂ ਦਿਓ, ਨਹੀਂ ਤਾਂ ਅਸੀਂ ਤੁਹਾਨੂੰ ਸਪੋਰਟ ਨਹੀਂ ਕਰਨੀ। ਨਾ ਭਲਾ ਸਿੱਧੂ ਦਾ ਮੁੰਡਾ ਸੈੱਟ ਹੋਇਆ ਕਿ ਨਹੀਂ? ਕਰ ਦਾਂਗੇ ਬੀਬੀ, ਗਾਲੀ ਕਾਹ ਤੋਂ ਪੈ ਗਈ ਆ। ਹੁਣ ਤੇ ਸਮਾਂ ਖਤਮ ਹੋ ਗਿਆ। ਅਗਲੀ ਵਾਰ ਜੇ ਸਰਕਾਰ ਬਣੀ ਤਾਂ ਆਪਾਂ ਉਹ ਵੀ ਕਰ ਲਾਂਗੇ। ਲਓ ਜੀ, ਹੁਣ ਮੈਨੂੰ ਰਵਨੀਕ ਨੂੰ ਤੇ ਮੈਨੂੰ ਚਰਨਜੀਤ ਜੋਗੀ ਨੂੰ ਦਿਓ ਇਜਾਜ਼ਤ। ਸੁਣਦੇ ਰਹੋ ਜੀ ਆਪਣੇ ਦਿਲ ਦੀ ਆਵਾਜ਼ ਪੰਜਾਬੀਆਂ ਦਾ ਮਾਣ, ਪੰਜਾਬੀ ਰੇਡੀਓ ਯੂਐਸ।